जी बिल्कुल अब्दुल रहमान साहब सही आदे पे वे। ਇਹ ਜਿਹੜੇ ਨਾ ਲਾਹੌਰ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਤੇ ਝਟਕੇ ਬੰਦੇ ਨੇ ਜਿਹੜੇ ਗਾਉਂਦੇ ਨੇ ਉਹ ਸੱਚੀ ਗੱਲ ਉਹਨਾਂ ਤੇ ਸਾਨੂੰ ਨਹੀਂ ਉਹਨਾਂ ਨੂੰ ਕਿਉਂਕਿ ਕਿਸੇ ਨੇ ਦੱਸਿਆ ਨਹੀਂ। ਹੁਣ ਤੁਸੀਂ ਦੱਸਿਆ ਜਿਸ ਤਰ੍ਹਾਂ ਭਰਾ ਦੱਸਦੇ ਪਏ ਨੇ ਆਪਣਾ ਜ਼ਿਸ਼ਾਨ ਰਾਂਧੂ ਹੈ ਤੁਸੀਂ ਉਹਨਾਂ ਨੂੰ ਐਜੂਕੇਟ ਕਰਦੇ ਪਏ ਨੇ। ਇਸ ਐਜੂਕੇਸ਼ਨ ਦੀ ਲੋੜ ਹੈ ਕਿਉਂਕਿ ਜਿਹੜੇ ਗਾਣ ਵਾਲੇ ਨੇ ਉਹਨਾਂ ਵਿਚਾਰਿਆਂ ਨੂੰ ਇਤਨੀ ਖਬਰ ਨਹੀਂ। ਈਵਨ ਮਨਸੂਰ ਮਲੰਗੀ ਜਿਹੜਾ ਉਸਾਂ ਵੀ ਮਤਲਬ ਇਹਨਾਂ ਨੇ ਹਾਈਜੈਕ ਕੀਤਾ ਜਿਸ ਤਰ੍ਹਾਂ ਆਡਾ ਖਾਨ ਸਾਹਿਬ ਜਿਹੜੇ ਹੁਸ਼ਾਬ ਦੇ ਦੇਖੋ ਨਾ ਉਹ ਕਲਿੱਪ ਇੱਥੇ ਸ਼ੇਅਰ ਕੀਤਾ ਪਤਾ ਨਹੀਂ ਤੁਸੀਂ ਡਿੱਠਾ ਕਿ ਨਹੀਂ। ਉਹ ਵਾਜਿਦ ਡਾਕਟਰ ਵਾਜਿਦ ਜੋਈਆ ਸਾਹਿਬ ਜਿਹੜੇ ਉਹਨਾਂ ਤੇ ਉਹ ਕੀ ਹੈ ਕਿ ਉਹ ਇਹ ਉਹਨਾਂ ਨੂੰ ਸਰਾਈਕਲਾਈਜ਼ ਉਹ ਅਣਜਾਣ ਚ ਕਰਦੇ ਪਏ ਤਾਂ ਉਹਨਾਂ ਨੂੰ ਜਦੋਂ ਅਸਾਂ ਅਸਲ ਗੱਲ ਵਿਚਲੀ ਗੱਲ ਦੱਸੀ ਕਿ ਇਹ ਜਿਹੜੇ ਕੌਣ ਲੋਕ ਹਨ ਕਿਉਂ ਕਰਦੇ ਪਏ ਇਹਨਾਂ ਦੇ ਮਕਾਸਦ ਕੀ ਯਾਨੀ ਹਕਮਤ ਨਾ ਦਲੀਲ ਨਾ ਤੇ ਉਹ ਜਿਹੜੇ ਨਾ ਉਹ ਗੱਲ ਫਿਰ ਜਿਹੜੀ ਹੈ ਮਤਲਬ ਉਹਨਾਂ ਨੂੰ ਪੱਲੇ ਪੈ ਜਾਵੇ ਜੱਟ ਬੰਦੇ ਦੇ ਗੱਲ ਪੱਲੇ ਪੈ ਗਈ ਨਾ ਕਿ ਬਈ ਇਹ ਤਾਂ ਪੰਜਾਬ ਨੂੰ ਵਾਰਿਸ ਸ਼ਾਹ ਦੇ ਬੁੱਲੇ ਸ਼ਾਹ ਦੇ ਖਵਾਜਾ ਗੁਲਾਮ ਫਰੀਦ ਦੇ ਬਾਬਾ ਫਰੀਦ ਦੇ ਸੁਲਤਾਨ ਬਾਹੂ ਦੇ ਮੀਆਂ ਸਾਹਿਬ ਦੇ ਇਸ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਸਾਡੇ ਲੋਕਾਂ ਨੂੰ ਵੰਡਣਾ ਚਾਹੁੰਦੇ ਨੇ ਸਾਨੂੰ ਆਪਸ 'ਚ ਲੜਾਉਣਾ ਚਾਹੁੰਦੇ ਨੇ ਸਾਡੀਆਂ ਜਿਹੜੀਆਂ ਬਰਾਦਰੀਆਂ ਲਿਸਾਨ ਦੇ ਨਾਂ ਤੇ ਔਰ ਕੌਣ ਲੋਕ ਲੜਾਉਣਾ ਚਾਹੁੰਦੇ ਨੇ ਇਹ ਜਾਗੀਰਦਾਰ ਤੇ ਪਲੱਸ ਉਹਨਾਂ ਦੇ ਅੱਗੇ ਟੱਟੂ ਖਾਸ ਤੌਰ ਤੇ ਜਿਹੜੇ ਉਰਦੂ ਸਪੀਕਿੰਗ ਔਰ ਬਲੋਚ ਜਿਹੜਾ ਇੱਥੇ ਸੈਟਲ ਹੈ ਉਹ ਬਲੋਚ ਜਿਹੜਾ ਸਿੰਧ ਦੇ ਵਿੱਚ ਔਰ ਬਲੋਚਿਸਤਾਨ ਦੇ ਵਿੱਚ ਆਪਣੇ ਸਿੰਧ ਦੀ ਜਾਂ ਬਲੋਚਿਸਤਾਨ ਦੀ ਵੰਡ ਦੀ ਗੱਲ ਸੁਣਨਾ ਤੱਕ ਨਹੀਂ ਗਵਾਰਾ ਕਰਦਾ। ਉਹ ਪੰਜਾਬ 'ਚ ਆ ਕੇ ਨਵੀਂ ਸ਼ਨਾਖਤ ਕੱਢ ਕੇ ਬਹਿ ਗਿਆ ਕਿਉਂਕਿ ਸਾਡਾ ਇਲਾਕਾ ਕਾਬੂ ਕਰਨਾ ਚਾਹੁੰਦਾ। ਇਹ ਗੱਲ ਜਿਹੜੀ ਹੈ ਸਾਡੇ ਜੱਟ ਬੰਦਿਆਂ ਨੂੰ ਜਿਹੜੇ ਖਾਸ ਤੌਰ ਤੇ ਉੱਥੇ ਦੇ ਲੋਕਲ ਵੀ ਸਾਡੇ ਲਹਿਜਾ ਬੋਲਣ ਵਾਲੇ ਜੱਟ ਰਾਈ ਰਾਜਪੂਤ ਗੁੱਜਰ ਵਾਣ ਜਿਹੜੀਆਂ ਸਾਡੀਆਂ ਬਰਾਦਰੀਆਂ ਨੇ ਉਹਦੇ ਸਬ ਟਰਾਈਬਸ ਹਨ ਉਹਨਾਂ ਨੂੰ ਇਹ ਗੱਲ ਪਤਾ ਸਮਝ ਆ ਵੰਜੇ ਕਿਉਂਕਿ ਉਹ ਵੀ ਵਿਚਾਰੇ ਸ਼ਨਾਖਤੀ ਬੁਰਾਨ ਦਾ ਸ਼ਿਕਾਰ ਹੋ ਕੇ ਉਹਨਾਂ ਦੇ ਮਗਰ ਲੱਗ ਜਾਂਦੇ ਨੇ। ਉਧਰੋਂ ਰਿਆਸਤ ਜਿਹੜੀ ਖੜੀ ਹੈ ਉਹ ਇਹਨਾਂ ਨੂੰ ਪੰਜਾਬੀ ਤੋਂ ਹਟਾ ਕੇ ਤੇ ਸਰਾਇਕੀ ਵਾਲੇ ਪਾਸੇ ਲਾਉਣ। ਦੂਸਰਾ ਇਹ ਕਿ ਉਧਰ ਜਾਗੀਰਦਾਰ ਹੈ ਤਾਂ ਉਹ ਬਦਮਾਸ਼ੀ ਦਿਖਾਉਂਦੇ ਨੇ। ਉਹ ਗੱਲ ਹੈ ਕਿ ਇਹ ਜਿਹੜੇ ਸਿੰਧੀ ਬਲੋਚ ਟਾਈਪ ਔਰ ਅਫਗਾਨ ਜਿਹੜੇ ਪੰਜਾਬ ਸੈਟਲ ਹਨ ਇਹ ਇਤਨੇ ਪੁੱਤਰ ਕੋਈ ਨਹੀਂ ਮੈਂ ਜਾਣਦਾ ਜਿਹੜਾ ਬਲੋਚਿਸਤਾਨ ਦਾ ਹੈ ਜਿਹੜਾ ਇੱਥੇ ਦਾ ਮਤਲਬ ਉੱਥੇ ਦੇ ਸਨ ਆਫ ਸੋਇਲ ਜਿਹੜੇ ਉੱਥੇ ਦੇ ਮੁਕਾਮੀ ਹਨ ਉਹ ਵੀ ਇਹਨਾਂ ਨੂੰ ਡਿਸਓਨ ਕਰਦੇ ਨੇ ਉਹ ਇਹਨਾਂ ਨੂੰ ਲਾਈਕ ਨਹੀਂ ਕਰਦੇ। ਉਹਨਾਂ ਨੂੰ ਅਸਾਂ ਇਹ ਗੱਲ ਸਮਝਾਈ ਹੈ ਕਿ ਪੁੱਤਰੋ ਤੁਸੀਂ ਪੰਜਾਬ ਦੀ ਵੰਡ ਕੀਤੀ ਵਧਿਓ ਇਹਨਾਂ ਦੇ ਨਾਲ ਬੁਗਜ਼ ਮੁਆਵੀਆ ਵਾਲੀ ਗੱਲ ਹੈ ਉਹਦੇ ਵਿੱਚ ਇਹਨਾਂ ਨਾਲ ਹੁੱਬੇ ਲਈ ਤੁਸੀਂ ਦਿਖਾਉਂਦੇ ਪਏ ਹੋ। ਇਹ ਅਸਲ ਤੁਹਾਡੀ ਵੰਡ ਵਾਸਤੇ ਇਹ ਸਾਰਾ ਪਲਾਨ ਤਿਆਰ ਹੁੰਦਾ ਪਿਆ ਕਿ ਸਿੰਧ ਦੀ ਵੰਡ ਕੀਤੀ ਹੁੰਜੇ ਔਰ ਬਲੋਚਿਸਤਾਨ ਦੇ ਵਿੱਚ ਬਲੋਚਾਂ ਦੇ ਵਿੱਚ ਜਿਹੜੀਆਂ ਕਈ ਜ਼ੁਬਾਨਾਂ ਬੋਲੀਆਂ ਜਾਂਦੀਆਂ ਜਿਨ੍ਹਾਂ ਦਾ ਇੱਕ ਦੂਏ ਨਾਲ ਮਾੜਾ ਜਿਹਾ ਵੀ ਕੋਈ ਨਹੀਂ ਰਲਦਾ। ਉਹਨਾਂ ਦੇ ਵਿੱਚ ਮਿਸਾਲ ਤੇ ਦੋ ਵੱਡੇ ਲਿੰਗੁਇਸਟਿਕ ਗਰੁੱਪਸ ਮੈਂ ਦੱਸੇ ਨੇ ਕਿ ਬਰੋਈ ਔਰ ਬਲੋਚੀ ਜਿਹੜੀ ਉਹਦਾ ਜਿਹੜਾ ਮੁੱਢ ਹੈ ਉਹ ਫਾਰਸੀ ਹੈ ਔਰ ਬਰੋਈ ਜਿਹੜਾ ਉਹਦਾ ਮੁੱਢ ਹੈ ਉਹ ਹੈ ਦਰਾਵੜੀ ਤੇ ਦੋਵਾਂ ਦਾ ਮੂੰਹ ਇਹਦੇ ਉੱਤੇ ਹੈ। ਮੈਂ ਤਾਂ ਕਿਉਂਕਿ ਉੱਥੇ ਜੰਮਿਆ ਪਲਿਆ ਤਾਂ ਮੈਨੂੰ ਪਤਾ ਕਿ ਉਹ ਜਦੋਂ ਬੋਲਦੇ ਨੇ ਤਾਂ ਮੈਨੂੰ ਸਮਝ ਵੀ ਆਉਂਦੀ ਹੈ ਕਾਫੀ ਬਰੋਈ ਬੋਲੇ ਨਾ ਬਲੋਚੀ ਦੇ ਵਿੱਚ ਜਿਹਨੂੰ ਪਰਸ਼ੀਅਨ ਦਾ ਪਤਾ ਹੋਵੇ ਉਹ ਵੀ ਸਮਝ ਲੈਂਦਾ। ਤੇ ਇਹ ਮਤਲਬ ਇਹ ਗੱਲ ਜਿਹੜੀ ਹੈ ਇਲਮੀ ਦਲੀਲ ਦੇ ਮੁੜ ਤੇ ਔਰ ਹਰ ਬੰਦੇ ਦੇ ਨਾਲ ਉਹਦੇ ਸਮਝ ਦੇ ਮੁਤਾਬਕ ਕਰਨ ਵਾਲੀ ਹੈ। ਤੇ ਉਹਦੇ ਵਿੱਚ ਇਹ ਕਿ ਸਾਡੇ ਹੀਰੋਜ਼ ਦੇਖੋ ਨਾ ਮੈਂ ਉਹ ਕੱਲ ਵੀ ਪਰਸੋਂ ਗੱਲ ਕਈ ਵਾਰ ਕੀਤੀ ਹੈ ਕਿ ਸਾਡੇ ਜਿਹੜੇ ਹੀਰੋਜ਼ ਹਨ ਦੁੱਲਾ ਭੱਟੀ ਉਹਨੂੰ ਇਹ ਗਾਲਾਂ ਕੱਢਦੇ ਨੇ ਅਖਾਣ ਬਣੇ ਪਏ ਨੇ ਕਿ ਜਿਹਦੇ ਵਿੱਚ ਅਫਗਾਨ ਸਿੰਧੀ ਬਲੋਚ ਅਫਗਾਨ ਔਰ ਬਲੋਚ ਖਾਸ ਤੌਰ ਤੇ ਜਿਹੜਾ ਹਮਲਾਵਰਾਂ ਦੇ ਨਾਲ ਆਇਆ ਉਸ ਇੱਥੇ ਬਹਿ ਕੇ ਜਦੋਂ ਇੱਥੇ ਪਨਾਹਗੀਰ ਹੋਇਆ ਅਸਲ 'ਚ ਉਹ ਪਨਾਹਗੀਰ ਹਨ। ਇਹ ਕੀ ਕਰਦੇ ਨੇ ਸਾਡੀਆਂ ਬਰਾਦਰੀਆਂ ਜਿਹੜੀਆਂ ਉੱਥੇ ਦੀਆਂ ਲੋਕਲ ਹਨ ਜਿਹੜੇ 47 ਚ ਪੰਜਾਬ ਦੀ ਵੰਡ ਹੋਈ ਤਾਂ ਉੱਥੇ ਉਹੀ ਬਰਾਦਰੀਆਂ ਉੱਥੇ ਗਈਆਂ ਤਾਂ ਇਹ ਉਹਨਾਂ ਨੂੰ ਪਨਾਹਗੀਰ ਦਾ ਪ੍ਰੋਪੇਗੈਂਡਾ ਕਰਦੇ ਨੇ। ਹਾਲਾਂਕਿ ਉਹ ਤਾਂ ਆਪਣੇ ਵਤਨ 'ਚ ਬੈਠੇ ਨੇ। ਬਲੋਚਿਸਤਾਨ ਦਾ ਬਲੋਚ ਜਿਹੜਾ ਹੈ ਉਹ ਮਕਰਾਨ ਤੋੜ ਕੇ ਕਲਾਤ ਆ ਜਾਏ ਕਲਾਤ ਤੋੜ ਕੇ ਡੇਰਾ ਬੁਗਟੀ ਚਲਾ ਜਾਏ ਡੇਰਾ ਬੁਗਟੀ ਤੋੜ ਕੇ ਕਿਸੇ ਹੋਰ ਰੀਜਨ ਚਲਾ ਜਾਏ ਤਾਂ ਬਲੋਚ ਹੀ ਉੱਥੇ ਦਾ ਮੁਕਾਮੀ ਕਵਾਸੀ ਬਾਹਰ ਵਾਲੇ ਵਾਸਤੇ। ਹਾਂ ਜਾਮ ਕਮਾਲ ਉੱਥੇ ਗਿਆ ਉਹਨਾਂ ਦੀ ਨਜ਼ਰ ਦੇ ਵਿੱਚ ਹਮੇਸ਼ਾ ਖਟਕਦਾ ਕਿ ਇਹ ਉਹਨੂੰ ਜਿਹੜਾ ਨਾ ਤੂੰ ਅਗਰ ਬਲੋਚਿਸਤਾਨ ਦੇ ਖਿਲਾਫ ਕੋਈ ਕੰਮ ਕੀਤਾ ਤਾਂ ਤੈਨੂੰ ਅਸੀਂ ਪੁੱਛ ਲਾਂਗੇ। ਤੇ ਜਾਮ ਕਮਾਲ ਵਰਗੇ ਜੱਟ ਦੀ ਜ਼ਰੂਰਤ ਹੀ ਨਹੀਂ ਕਿ ਉਹ ਇਸ ਤਰ੍ਹਾਂ ਦੀ ਗੱਲ ਕਰ ਸਕੇ। ਇਸੇ ਤਰੀਕੇ ਨਾਲ ਸਾਡੀਆਂ ਬਰਾਦਰੀਆਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਤੁਸੀਂ ਉਹ ਸਨ ਆਫ ਸੋਇਲ ਤੁਸੀਂ ਉਹ ਮੁਕਾਮੀ ਚਾਹੇ ਉਹ ਕਿਸੇ ਵੀ ਰੀਜਨ ਦਾ ਉਹ ਬਾਹਰ ਵਾਲੇ ਦੇ ਅੱਗੇ ਉਹ ਮੁਕਾਮੀ ਹੈ। ਅਸੀਂ ਆਪਸ ਦੇ ਵਿੱਚ ਤਾਂ ਠੀਕ ਹੈ ਇੱਕ ਦੂਸਰੇ ਨੂੰ ਇੱਕ ਆਪਣੇ ਰੀਜਨ ਦਾ ਮੁਕਾਮੀ ਹੋ ਸੀ ਇੱਕ ਦੂਸਰੇ ਦਾ ਹੋ ਸੀ ਲੇਕਿਨ ਇਹ ਕਿ ਬਾਹਰ ਵਾਲੇ ਵਾਸਤੇ ਕਿਸੇ ਵੀ ਰੀਜਨ ਦਾ ਕੋਈ ਪੰਜਾਬੀ ਹੈ ਬਰਾਦਰੀ ਹੈ ਉਹ ਮੁਕਾਮੀ ਹੋ ਸੀ। ਔਰ ਬਾਹਰੋਂ ਜਿਹੜਾ ਬਲੋਚ ਅਫਗਾਨ ਆ ਕੇ ਬੈਠਾ ਹੈ ਇੱਥੇ ਉਹ ਅਫਗਾਨ ਤੁਹਾਨੂੰ ਪਤਾ ਹੀ ਹੈ ਸਾਰੇ ਮਤਲਬ ਇੱਥੇ ਜਿਹੜੇ ਬੈਠੇ ਨਿਆਜ਼ੀ ਹਨ ਤੇ ਉਹ ਕੋਈ ਫਲਾਨੇ ਜ਼ਈ ਹੈ ਜਿਹੜਾ ਤਰੀਨ ਔਰ ਕਾਫੀ ਮਤਲਬ ਢੇਰ ਉਹਨਾਂ ਦੀਆਂ ਜਿਹੜੀਆਂ ਉਹ ਬਰਾਦਰੀਆਂ
ਤੇ ਔਰ ਇਸ ਤਰ੍ਹਾਂ ਬਲੋਚ ਵੀ ਇਹ ਅਸਲ ਦੇ ਵਿੱਚ ਜਿਹੜੀ ਮੂਵਮੈਂਟ ਹੈ ਉਸ ਅੱਗੇ ਜਿਹੜੀ ਹੈ ਮਤਲਬ ਜਿਹੜੀ ਜਾਗੀਰਦਾਰਾਂ ਦੇ ਔਰ ਹਿੰਦੁਸਤਾਨੀਆਂ ਦੇ ਉਰਦੂ ਸਪੀਕਿੰਗ ਦੇ ਸਿਰ ਦੇ ਉੱਤੇ ਜਿਹੜੀ ਅੱਗੇ ਟੋਰੀ ਵਧੇ ਨੇ ਇਹਨਾਂ ਦੇ ਬਾਰੇ 'ਚ ਸਾਨੂੰ ਆਪਣੇ ਜਿਹੜੇ ਗਾਣ ਵਾਲੇ ਸਾਡੇ ਫਨਕਾਰ ਸਾਡੇ ਸ਼ਾਇਰ ਉਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਇਹਨਾਂ ਲਾਈਨਸ ਦੇ ਉੱਤੇ। ਔਰ ਲਾਈਨਸ ਕੋਈ ਅਸੀਂ ਅੱਛਾ ਇਹ ਸਾਜ਼ਿਸ਼ੀ ਲਾਈਨਾਂ ਨਹੀਂ ਨੇ, ਇਹ ਜਿਹੜੀ ਅਸਾਂ ਇੱਥੇ ਗਰੁੱਪ 'ਚ ਵੀ ਗੱਲ ਕਰਦੇ ਪਏ ਆ ਨਾ, ਇਹ ਐਸੀ ਗੱਲ ਨਹੀਂ ਹੈ ਕਿ ਮੈਂ ਸਾਜ਼ਿਸ਼ ਅਸਾਂ ਬਣਾ ਰਹੇ ਹਾਂ, ਅਸੀਂ ਤੇ ਸਾਜ਼ਿਸ਼ ਦੇ ਖਿਲਾਫ ਇੱਕ ਸੱਚ ਜਿਹੜਾ ਰਿਐਲਿਟੀ ਗਰਾਊਂਡ ਰਿਐਲਿਟੀ ਉਹ ਪੇਸ਼ ਕਰਦੇ ਪਏ ਹਾਂ। ਰਿਐਲਿਟੀ ਹੈ ਵੇ ਕਿ ਸਾਡੇ ਹੀਰੋਜ਼ ਨੂੰ ਇਹ ਹੁਣ ਸਾਡੇ ਸਾਹਮਣੇ ਜੋ ਮਰਜ਼ੀ ਆਖਣ ਇਹਨਾਂ ਦੀਆਂ ਲਿਖਤਾਂ ਮੌਜੂਦ ਹਨ ਔਰ ਜਿਹੜੀ ਲੁਕਾਈ ਦੇ ਵਿੱਚ ਜਿਹੜੀਆਂ ਅਖਾਣ ਬਣਦੇ ਨੇ, ਯਾਦ ਰੱਖੋ ਇਹ ਸ਼ਾਇਰ ਤੇ ਕੋਈ ਇੱਕ ਆਖੇ ਨਾ ਤਾਂ ਉਹ ਇੱਕ ਬੰਦੇ ਤੇ ਗੱਲ ਪੈ ਸੀ, ਅਖਾਣ ਲੋਕਾਂ ਦੇ ਵਿੱਚ ਗੱਲ ਪਾਪੂਲਰ ਹੋ ਵੰਜੇ ਤਾਂ ਉਹ ਅਸਾਂ ਅਖਾਣ ਆਖਦੇ ਤੇ ਦੁੱਲਾ ਭੱਟੀ ਦੇ ਖਿਲਾਫ ਕੋਈ ਜੱਟ ਰਾਈ ਰਾਜਪੂਤ ਗੁੱਜਰ ਅਵਾਨ ਕੋਈ ਵੀ ਬਰਾਦਰੀ ਜਿਹੜੀ ਪੰਜਾਬ ਦੀ ਕਿਤੇ ਵੀ ਬੈਠੀ ਹੈ ਕੋਈ ਵੀ ਲਹਿਜਾ ਬੋਲਦੀ ਉਹ ਕਦੀ ਸੋਚ ਸਕਦੀ ਹੈ ਕਿ ਦੁੱਲਾ ਭੱਟੀ ਨੂੰ ਗਾਲ ਕੱਢੇ। ਲੇਕਿਨ ਦੁੱਲਾ ਭੱਟੀ ਨੂੰ ਗਾਲ ਉਹੀ ਕੱਢ ਸੀ ਜਿਹੜਾ ਇੱਥੇ ਹਮਲਾਵਰਾਂ ਦੇ ਨਾਲ ਆਇਆ। ਉਹ ਕੌਣ ਹੈ? ਬਲੋਚ ਔਰ ਅਫਗਾਨ। ਉਹ ਬੈਠੇ ਨੇ ਔਰ ਉਹੀ ਪੰਜਾਬ ਵੰਡ ਰਹੇ ਨੇ ਤੇ ਅਸੀਂ ਇਹ ਔਰ ਕੀ ਉਹ ਅਖਾਣ ਕੀ ਹੈ ਉਹ ਇੱਥੇ ਮੈਂ ਸ਼ੇਅਰ ਕੀਤਾ ਹੈ, ਉਹ ਆਰਟੀਕਲ ਵੀ ਸ਼ੇਅਰ ਕਰ ਦਿੱਤਾ ਹੈ। ਔਰ ਇਸ ਤਰ੍ਹਾਂ ਦੀਆਂ ਕਈ ਗੱਲਾਂ ਜਿਨ੍ਹਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਔਰ ਆਪਣੇ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਹੈ ਕਿ ਬਈ ਇਹ ਸਾਡੀ ਧਰਤੀ ਯਾਨੀ ਆਪਣੀਆਂ ਧਰਤੀਆਂ ਜਿੱਥੋਂ ਉੱਠ ਕੇ ਆਏ ਨੇ ਉਹਦੀ ਵੰਡ ਦਾ ਨਾਮ ਹੀ ਨਹੀਂ ਸੁਣਨਾ ਚਾਹੁੰਦੇ ਔਰ ਪੰਜਾਬ ਦੇ ਵਿੱਚ ਨਵੀਆਂ ਸਟੋਰੀਆਂ ਬਣਾ ਕੇ ਸਾਨੂੰ ਆਪਸ ਦੇ ਵਿੱਚ ਲਹਿਜਿਆਂ ਦੇ ਔਰ ਜ਼ੁਬਾਨਾਂ ਔਰ ਉਹਦੇ ਤੇ ਲੜਾਉਂਦੇ ਪਏ ਤਾਂ ਕਿਸੇ ਮਤਲਬ ਕਿ ਜੀ ਇਹ ਫਲਾਨਾ ਇਲਾਕਾ ਤਰੱਕੀ ਯਾਫਤਾ ਨਹੀਂ ਫਲਾਨਾ ਇਲਾਕਾ ਗੈਰ ਤਰੱਕੀ ਯਾਫਤਾ। ਇਹਨਾਂ ਨੂੰ ਇਹ ਸਾਡੀ ਤਰੱਕੀ ਨਾਲ ਕੀ, ਮੈਂ ਜਾਣਾ ਮੇਰਾ ਇਲਾਕਾ ਜਾਣੇ, ਇਹ ਕੌਣ ਨੇ? ਇਹ ਸਵਾਲ ਸਾਨੂੰ ਪਹਿਲੇ ਦੇਖੋ ਇਹ ਗੱਲ ਹੁੰਦੀ ਹੈ ਅਸਲ 'ਚ ਯਾਨੀ ਪਿੱਛੋਂ ਮੁੜ ਨੂੰ ਜਾਣਨ ਦੀ। ਫਿਰ ਆਂਦਾ ਇਨਸਾਨ ਜਦੋਂ ਕਿਸੇ ਚੀਜ਼ ਦੇ ਬਾਰੇ ਇਲਮ ਲੈ ਲਵੇ ਕਿ ਮੈਂ ਤਾਂ ਇਹਦਾ ਮਾਲਕ ਹਾਂ ਤਾਂ ਉਹਦੇ ਵਿੱਚ ਆ ਜਾਂਦਾ ਕੌਨਫੀਡੈਂਸ ਇਤਮਾਦ। ਉਹਦੀ ਟੋਨ ਜਿਹੜੀ ਹੈ ਉਹਦੇ ਵਿੱਚ ਜਿਹੜੀ ਇਹ ਲਾਹੌਰੀਏ ਬੈਠੇ ਨੇ ਨਾ ਇਹ ਯਹੀ ਕਰਦੇ ਨੇ ਮਾਜ਼ਰਤ ਖਾਨਾ ਇਸ ਤਰ੍ਹਾਂ ਗੱਲਾਂ ਕਰਦੇ ਨੇ ਔਰ ਇਹ ਬੁਜ਼ਦਿਲ ਨੇ ਸਾਰੇ ਇਹ ਜਿਤਨੇ ਵੀ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਹੱਕ ਕੀ ਹੈ ਸੱਚ ਕੀ। ਔਰ ਇਹਨਾਂ ਦੇ ਫਿਰ ਬੁਜ਼ਦਿਲ ਇੱਕ ਚੀਜ਼ ਬੰਦੇ ਨੂੰ ਬਣਾਉਂਦੀ ਹੈ ਉਹ ਹੈ ਮੇਰੇ ਜਾਤੀ ਛੋਟੇ ਇੰਟਰਸਟ ਕਿ ਮੇਰਾ ਚੈਨਲ ਟੁਰ ਬਣ ਜੇ ਮੇਰਾ ਪੇਜ ਟੁਰ ਬਣ ਜੇ। ਕਿਉਂ? ਉਹਦੇ ਵਾਸਤੇ ਬੇਸ਼ੱਕ ਮੇਰੀ ਮਾਂ ਨੂੰ ਜੋ ਮਰਜ਼ੀ ਮੇਰੇ ਪਿਓ ਨੂੰ ਜੋ ਮਰਜ਼ੀ ਆਖੀ ਜਾਣ, ਮੇਰੀ ਮਾਂ ਤਾਂ ਕੋਈ ਸੌਰੀ ਮੈਂ ਗਲਤ ਗੱਲ ਕਰਦਾ ਪਿਆ ਲੇਕਿਨ ਦੁੱਖ ਹੁੰਦਾ ਕਿ ਮੇਰੀ ਮਾਂ ਦਾ ਮੇਰਾ ਪਿਓ ਬਦਲ ਦੇਣ, ਮੇਰੀ ਮਾਂ ਦਾ ਪਿਓ ਖਸਮ ਕੋਈ ਹੋਰ ਬਣਾ ਦੇਣ ਤੇ ਉਹਦੇ ਨਾਲ ਕੀ ਹੈ ਮੇਰਾ ਚੈਨਲ ਦੀ ਫਾਲੋਇੰਗ ਬਸ ਹੋ ਜਾਵੇ, ਮੈਨੂੰ ਚੰਗੇ ਪੈਸੇ ਆਣ। ਤੇ ਉਹਦੇ ਵਾਸਤੇ ਕਈ ਗਰੁੱਪਸ ਹਨ, ਇੱਕ ਪੇਜ ਨਹੀਂ ਇੱਥੇ ਲਾਹੌਰੀਏ ਕਈ ਬੈਠੇ। ਮੈਂ ਇੱਕ ਯੂਸਫ ਪੰਜਾਬੀ ਦਾ ਨਾਂ ਲਿਆ, ਮੈਨੂੰ ਉਹਦਾ ਨਾਮ ਭੁੱਲ ਗਿਆ, ਉਹ ਇੱਥੇ ਮੈਂ ਸ਼ੇਅਰ ਕਰ ਦੇਣਾ। ਉਹਦਾ ਵੀ ਪੇਜ ਹੈ, ਉਹ ਰੇਡੀਓ ਚੈਨਲ ਚਲਾ ਰਿਹਾ ਔਰ ਫਲਾਣਾ। ਔਰ ਸਿੰਧ ਚ ਉੱਠ ਕੇ ਆਇਆ ਬਦਬਖਤ ਦਾ ਬੱਚਾ, ਸਿੰਧ ਚ ਉੱਠ ਕੇ ਆਇਆ ਇੱਥੇ ਬਹਿ ਕੇ ਉਹ ਸਰਾਇਕੀ ਲਿਖ ਰਿਹਾ, ਕਹਿੰਦਾ ਪੰਜਾਬੀ ਸਰਾਇਕੀ ਗਾਣੇ ਆ ਜਿਹੜੀ ਤੁਸੀਂ ਗੱਲ ਸੁਣਾਈ ਹੈ। ਔਰ ਇਸ ਤਰ੍ਹਾਂ ਦੇ ਕਈ ਮਤਲਬ ਜਿਹੜੇ ਮੈਂ ਲਿਖ ਵੀ ਚੁੱਕਿਆ ਉਹਦੇ ਉੱਤੇ ਕਈ ਦਫਾ। ਮੈਨੂੰ ਤਾਂ ਕਿਸੇ ਦੀ ਕਹਾਣੀ ਨਹੀਂ ਕਿ ਉਹ ਪੰਜਾਬ ਲੋਕ ਸੁਝਾਅ ਵਾਲੇ ਦਾ ਪੇਜ ਹੈ, ਇੱਕ ਫੈਸਲਾਬਾਦ ਦੇ ਵਿੱਚ ਕੋਈ ਹੈ ਉਹ ਲੈਫਟ ਵਾਲੇ ਜ਼ਿਆਦਾ ਹਰਾਮੀ ਨੇ, ਇੱਕ ਉਹ ਪ੍ਰਚਾਰ ਵਾਲੇ ਨੇ ਉਹ ਵੀ ਇਸ ਤਰ੍ਹਾਂ ਦੇ ਕੰਮ ਕਰਦੇ ਪਏ ਨੇ। ਉਹਨਾਂ ਦਾ ਪੇਜ ਹੀ ਸਿੱਖਾਂ ਦਾ ਪੇਜ ਬਣਿਆ ਹੈ ਔਰ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਹਨ ਉਹ ਤਾਂ ਸਿੱਧਾ ਲਿਖਦੇ ਨੇ ਸਰਾਇਕੀ ਰੀਜਨ ਫਲਾਨਾ ਰੀਜਨ ਸਰਾਇਕੀ ਕੌਮ। ਅੰਦਾਜ਼ਾ ਕਰੋ ਸਾਡੇ ਲੀਡਰ ਬਣੇ ਫਿਰਦੇ ਨੇ। ਤੇ ਬਸ ਇਹ ਵੇ ਕਿ ਇਹ ਅੱਲਾ ਕਰੇ ਕਿ ਤੁਹਾਡੇ ਵਰਗੇ ਬੰਦੇ ਜਿਹੜੇ ਸੱਚੇ ਮੁਖਲਿਸ ਬੰਦੇ ਨੇ ਤੇ ਉਹ ਆਪਣੇ ਲੈਵਲ ਤੇ ਲੱਗੇ ਰਹਿਣ। ਮਤਲਬ YouTube ਬਣਾਉਣਾ ਪੇਜ ਬਣਾਉਣਾ ਬਹੁਤ ਸੋਹਣੀ ਗੱਲ ਹੈ, ਇਹ ਤਾਂ ਆਪਣੀ ਮਾਂ ਬੋਲੀ ਦੀ ਪ੍ਰਮੋਸ਼ਨ ਹੈ, ਲੇਕਿਨ ਅਸੀਂ ਆਪਣੀ ਮਾਂ ਬੋਲੀ ਦੀ ਪ੍ਰਮੋਸ਼ਨ ਦੀ ਜਾ ਤੇ ਆਪਣਾ ਪੇਜ ਚਲਾਉਣ ਕਿਤੇ ਮਤਲਬ ਮਾਂ ਔਰ ਪਿਓ ਔਰ ਆਪਣੀ ਸ਼ਨਾਖਤ ਔਰ ਇਹ ਬਦਲ ਲਈਏ। ਕੋਈ ਕਹੇ ਕਿ ਆਪਣਾ ਪਿਓ ਬਦਲ ਲਾ ਤੇ ਵਹਾਂ ਤੇਰੀ ਫਾਲੋਇੰਗ 4 ਲੱਖ ਹੋ ਜਾਸੀ। ਇਹ ਬੰਦਾ ਜਿਹੜਾ ਬਰਦਾਸ਼ਤ ਕਰ ਲੈ, ਮੈਂ ਕਹਿੰਦਾ ਕਿ ਉਹ ਮੈਂ ਹੈਰਾਨ ਆ ਉਹਦੇ ਤੇ ਗੈਰਤ ਦੇ ਉੱਤੇ ਉਹਦੀ ਯਾਨੀ ਸਿਰਫ ਪੈਸਿਆਂ ਵਾਸਤੇ ਆਪਣੀ ਮਾਂ ਨੂੰ ਵੇਚ ਦੇਣਾ। ਉਹ ਇਹ ਨਹੀਂ ਸੋਚਣਾ ਕਿ ਮੇਰੀ ਆਉਣ ਵਾਲੀਆਂ ਨਸਲਾਂ ਮੇਰੀ ਜਿਹੜੀ ਹਰ ਸ਼ੈ ਜਿਹੜੀ ਉਹਦੇ ਨਾਲ ਲਿੰਕਡ ਹੈ ਉਹਦਾ ਕੀ ਬਣ ਸੀ। ਤੇ ਅੱਲਾਹ ਤਾਲਾ ਤੁਹਾਨੂੰ ਹਿੰਮਤ ਦੇਵੇ, ਸਾਰੇ ਭਰਾਵਾਂ ਨੂੰ ਹਿੰਮਤ ਦੇਵੇ। ਜਿਤਨੀ ਅਸੀਂ ਚਲੋ ਗੱਲਬਾਤ ਕਰਦੇ ਹਾਂ ਗੱਲ ਟੁਰੀ ਹੈ ਤੇ ਇਸ ਤਰੀਕੇ ਨਾਲ ਲੱਗੇ ਰਹੇ ਵੀ ਹੈ ਤੇ ਇਨਸ਼ਾ ਅੱਲਾਹ ਤਾਲਾ ਜਿਹੜੀ ਇਹ ਗੱਲ ਪੁੱਛ ਸੀ ਕਿਤੇ ਨਾ ਕਿਤੇ ਹੱਕ ਗੱਲ ਜਿਹੜੀ ਟੁਰਸੀ ਇਨਸ਼ਾ ਅੱਲਾਹ ਤਾਲਾ।